ਅੱਜ ਜਿਹੜੀ ਇੱਕ ਇੰਟਰਵਿਊ ਗੁਰਦੀਪ ਸਿੰਘ ਖੇੜਾ ਜਿਹੜੇ ਕਿ ਬੰਦੀ ਸਿੰਘਾਂ ਚੋਂ ਇੱਕ ਆ, ਉਹ ਇੱਕ ਚੈਨਲ ਨੇ ਪ੍ਰਸਾਰਿਤ ਕੀਤੀ ਜਿਹੜੇ ਹਾਲ ਦੇ ਦਿਨਾਂ ਦੇ ਵਿੱਚ ਹੀ ਪੈਰੋਲ ਤੇ ਆਏ ਨੇ, ਸ਼ਾਇਦ 1-2 ਦਿਨ ਪਹਿਲਾਂ ਹੀ ਪੈਰੋਲ ਤੇ ਆਏ ਨੇ। ਤਾਂ ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ ਇਸ ਮੋਰਚੇ ਬਾਬਤ, ਬੰਦੀ ਸਿੰਘਾਂ ਬਾਰੇ ਤੇ ਕੁਝ ਕਹਿ ਲਓ ਕਿ ਸਿਆਸਤ ਬਾਰੇ। ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਮੁੱਖ ਤੌਰ ਤੇ ਇਹੋ ਕਹੀਆਂ ਨੇ ਕਿ ਜਿਹੜਾ ਮੋਰਚਾ ਚੱਲ ਰਿਹਾ ਵਾ, ਇਸ ਮੋਰਚੇ ਨੂੰ ਬੰਦੀ ਸਿੰਘਾਂ ਤੋਂ ਇਲਾਵਾ ਚਾਹੇ ਕੋਈ ਹੋਰ ਵੀ ਕੈਦੀ ਆ ਜਿਹਨੇ 10-15 ਸਾਲ ਕੈਦ ਕੱਟ ਲਈ ਆ, ਉਹਦੇ ਉੱਤੇ ਵੀ ਇਹਨੂੰ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਆ। ਮਤਲਬ ਕਿ ਮੰਗ ਸਾਡੀ ਇਹ ਹੋਣੀ ਚਾਹੀਦੀ ਆ ਕਿ ਕੋਈ ਵੀ ਕੈਦੀ ਕਿਸੇ ਵੀ ਮਜ਼ਹਬ ਦਾ ਹੋਵੇ ਜਿਹਨੇ ਇੰਨੀ ਕੈਦ ਕੱਟ ਲਈ ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਇੱਥੇ ਨਹੀਂ ਚੁੱਕਣੀ ਚਾਹੀਦੀ। ਨਾਲ ਇਹ ਵੀ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਪੜ੍ਹੋ ਲਿਖੋ ਅਫਸਰ ਬਣੋ, ਕੋਈ ਫਾਇਦਾ ਨਹੀਂ। 47 ਤੋਂ ਲੈ ਕੇ ਹੁਣ ਤੱਕ ਅਸੀਂ ਸਿਰ ਦਿੰਦੇ ਆਏ ਹਾਂ, ਸੋ ਜ਼ਰੂਰਤ ਹੈ ਕਿ ਪੜ੍ਹੀਏ ਅਤੇ ਲਿਖੀਏ ਅਤੇ ਅੱਗੇ ਵਧੀਏ। ਹਾਲਾਂਕਿ ਨਾਲ ਉਹਨਾਂ ਨੇ SGPC ਦੇ ਕੁਝ ਕਹਿ ਲਓ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ, ਕੁਝ ਉਹਨਾਂ ਨੇ ਕ੍ਰਿਟਿਸਿਜ਼ਮ ਵੀ ਕੀਤਾ ਚੀਜ਼ਾਂ ਦਾ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੇਖੋ, ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਛੱਡ ਦਿੰਦੀ ਹੈ, ਜੇਕਰ ਰਿਹਾ ਕਰ ਦਿੰਦੀ ਹੈ, ਤਾਂ ਅਸੀਂ ਖੁਦ ਸਟੇਜਾਂ 'ਤੇ ਬੋਲਣ ਨੂੰ ਤਿਆਰ ਹਾਂ ਕਿ ਬਈ ਸਰਕਾਰ ਨੇ ਇਹ ਕੰਮ ਜਿਹੜਾ ਹੈ ਉਹ ਕੀਤਾ ਹੈ ਅਤੇ ਜਿਹੜਾ ਕਿ ਕਰਨਾ ਵੀ ਚਾਹੀਦਾ। ਖੈਰ, ਉਹਨਾਂ ਦੀ ਇਹ ਇੰਟਰਵਿਊ ਬਹੁਤ ਚਰਚਿਤ ਹੋ ਰਹੀ ਹੈ, ਬਹੁਤ ਗੱਲਾਂ ਉਹ ਕਹਿ ਰਹੇ ਨੇ ਕਿ ਮੇਰੀ ਜ਼ਮੀਨ ਵਿਕ ਗਈ, 2 ਕਿੱਲੇ 3 ਕਿੱਲੇ ਫਾਦਰ ਸਾਹਿਬ ਨੂੰ ਜ਼ਮੀਨ ਆਉਂਦੀ ਸੀ, ਮੇਰਾ ਭਰਾ ਚੁੱਕ ਕੇ ਪੁਲਿਸ ਵਾਲਿਆਂ ਨੇ ਮਾਰ ਦਿੱਤਾ। ਬਹੁਤ ਲੰਬੀ ਉਹਨਾਂ ਦੀ ਕੈਦ ਜਿਹੜੀ ਰਹੀ ਹੈ ਉਹ ਉਹਨਾਂ ਨੇ ਸਾਰੀ ਬਿਆਨੀ ਹੈ ਕਿ ਬਹੁਤ ਔਖਾ ਹੁੰਦਾ ਹੈ ਜਦੋਂ ਜੇਲ੍ਹ 'ਚ ਰਹੀਏ, ਫਿਰ ਪਤਾ ਲੱਗਦਾ ਹੈ ਕਿ ਇਹ ਕਿੰਨਾ ਮੁਸ਼ਕਲ ਸਮਾਂ ਹੁੰਦਾ ਹੈ ਲੰਘਾਉਣਾ। ਖੈਰ, ਉਸ ਇੰਟਰਵਿਊ 'ਤੇ ਕੋਈ ਦੂਸਰਾ ਪ੍ਰਤੀਕਰਮ ਆਉਂਦਾ ਹੈ ਕਿ ਨਹੀਂ, ਇਹ ਵੇਖਣ ਵਾਲੀ ਗੱਲ ਹੋਏਗੀ, ਪਰ ਉਹਨਾਂ ਦੀਆਂ ਗੱਲਾਂ ਬਹੁਤ ਸੁਣਨਯੋਗ ਲੱਗੀਆਂ। ਅੱਜ ਜਿਹੜੀ ਇੱਕ ਇੰਟਰਵਿਊ ਗੁਰਦੀਪ ਸਿੰਘ ਖੇੜਾ ਜਿਹੜੇ ਕਿ ਬੰਦੀ ਸਿੰਘਾਂ 'ਚੋਂ ਇੱਕ ਆ, ਉਹ ਇੱਕ ਚੈਨਲ ਨੇ ਪ੍ਰਸਾਰਿਤ ਕੀਤੀ ਜਿਹੜੇ ਹਾਲ ਦੇ ਦਿਨਾਂ ਦੇ ਵਿੱਚ ਹੀ ਪੈਰੋਲ ਤੇ ਆਏ ਨੇ, ਸ਼ਾਇਦ 1-2 ਦਿਨ ਪਹਿਲਾਂ ਹੀ ਪੈਰੋਲ ਤੇ ਆਏ ਨੇ। ਤਾਂ ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ ਇਸ ਮੋਰਚੇ ਬਾਬਤ, ਬੰਦੀ ਸਿੰਘਾਂ ਬਾਰੇ ਤੇ ਕੁਝ ਕਹਿ ਲਓ ਕਿ ਸਿਆਸਤ ਬਾਰੇ। ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਮੁੱਖ ਤੌਰ ਤੇ ਇਹੋ ਕਹੀਆਂ ਨੇ ਕਿ ਜਿਹੜਾ ਮੋਰਚਾ ਚੱਲ ਰਿਹਾ ਵਾ, ਇਸ ਮੋਰਚੇ ਨੂੰ ਬੰਦੀ ਸਿੰਘਾਂ ਤੋਂ ਇਲਾਵਾ ਚਾਹੇ ਕੋਈ ਹੋਰ ਵੀ ਕੈਦੀ ਆ ਜਿਹਨੇ 10-15 ਸਾਲ ਕੈਦ ਕੱਟ ਲਈ ਆ, ਉਹਦੇ ਉੱਤੇ ਵੀ ਇਹਨੂੰ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਆ। ਮਤਲਬ ਕਿ ਮੰਗ ਸਾਡੀ ਇਹ ਹੋਣੀ ਚਾਹੀਦੀ ਆ ਕਿ ਕੋਈ ਵੀ ਕੈਦੀ ਕਿਸੇ ਵੀ ਮਜ਼ਹਬ ਦਾ ਹੋਵੇ ਜਿਹਨੇ ਇੰਨੀ ਕੈਦ ਕੱਟ ਲਈ ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਇੱਥੇ ਨਹੀਂ ਚੁੱਕਣੀ ਚਾਹੀਦੀ। ਨਾਲ ਇਹ ਵੀ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਪੜ੍ਹੋ ਲਿਖੋ ਅਫਸਰ ਬਣੋ, ਕੋਈ ਫਾਇਦਾ ਨਹੀਂ। 47 ਤੋਂ ਲੈ ਕੇ ਹੁਣ ਤੱਕ ਅਸੀਂ ਸਿਰ ਦਿੰਦੇ ਆਏ ਹਾਂ, ਸੋ ਜ਼ਰੂਰਤ ਹੈ ਕਿ ਪੜ੍ਹੀਏ ਅਤੇ ਲਿਖੀਏ ਅਤੇ ਅੱਗੇ ਵਧੀਏ। ਹਾਲਾਂਕਿ ਨਾਲ ਉਹਨਾਂ ਨੇ SGPC ਦੇ ਕੁਝ ਕਹਿ ਲਓ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ, ਕੁਝ ਉਹਨਾਂ ਨੇ ਕ੍ਰਿਟਿਸਿਜ਼ਮ ਵੀ ਕੀਤਾ ਚੀਜ਼ਾਂ ਦਾ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੇਖੋ, ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਛੱਡ ਦਿੰਦੀ ਹੈ, ਜੇਕਰ ਰਿਹਾ ਕਰ ਦਿੰਦੀ ਹੈ, ਤਾਂ ਅਸੀਂ ਖੁਦ ਸਟੇਜਾਂ 'ਤੇ ਬੋਲਣ ਨੂੰ ਤਿਆਰ ਹਾਂ ਕਿ ਬਈ ਸਰਕਾਰ ਨੇ ਇਹ ਕੰਮ ਜਿਹੜਾ ਹੈ ਉਹ ਕੀਤਾ ਹੈ ਅਤੇ ਜਿਹੜਾ ਕਿ ਕਰਨਾ ਵੀ ਚਾਹੀਦਾ। ਖੈਰ, ਉਹਨਾਂ ਦੀ ਇਹ ਇੰਟਰਵਿਊ ਬਹੁਤ ਚਰਚਿਤ ਹੋ ਰਹੀ ਹੈ, ਬਹੁਤ ਗੱਲਾਂ ਉਹ ਕਹਿ ਰਹੇ ਨੇ ਕਿ ਮੇਰੀ ਜ਼ਮੀਨ ਵਿਕ ਗਈ, 2 ਕਿੱਲੇ 3 ਕਿੱਲੇ ਫਾਦਰ ਸਾਹਿਬ ਨੂੰ ਜ਼ਮੀਨ ਆਉਂਦੀ ਸੀ, ਮੇਰਾ ਭਰਾ ਚੁੱਕ ਕੇ ਪੁਲਿਸ ਵਾਲਿਆਂ ਨੇ ਮਾਰ ਦਿੱਤਾ। ਬਹੁਤ ਲੰਬੀ ਉਹਨਾਂ ਦੀ ਕੈਦ ਜਿਹੜੀ ਰਹੀ ਹੈ ਉਹ ਉਹਨਾਂ ਨੇ ਸਾਰੀ ਬਿਆਨੀ ਹੈ ਕਿ ਬਹੁਤ ਔਖਾ ਹੁੰਦਾ ਹੈ ਜਦੋਂ ਜੇਲ੍ਹ 'ਚ ਰਹੀਏ, ਫਿਰ ਪਤਾ ਲੱਗਦਾ ਹੈ ਕਿ ਇਹ ਕਿੰਨਾ ਮੁਸ਼ਕਲ ਸਮਾਂ ਹੁੰਦਾ ਹੈ ਲੰਘਾਉਣਾ। ਖੈਰ, ਉਸ ਇੰਟਰਵਿਊ 'ਤੇ ਕੋਈ ਦੂਸਰਾ ਪ੍ਰਤੀਕਰਮ ਆਉਂਦਾ ਹੈ ਕਿ ਨਹੀਂ, ਇਹ ਵੇਖਣ ਵਾਲੀ ਗੱਲ ਹੋਏਗੀ, ਪਰ ਉਹਨਾਂ ਦੀਆਂ ਗੱਲਾਂ ਬਹੁਤ ਸੁਣਨਯੋਗ ਲੱਗੀਆਂ।